ਜਦੋਂ ਐਨ ਘੱਲੂਘਾਰਾ ਹਫ਼ਤੇ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੇ 400 ਕਿ ਕਿੰਨਿਆਂ ਦੀ ਸਿਕਿਉਰਿਟੀ ਵਾਪਸ ਲਈ, ਜਿਹਦੀ ਬਦੌਲਤ ਸਿੱਧੂ ਮੂਸੇਵਾਲਾ ਜਿਹੜਾ ਉਹ ਇਹਨਾਂ ਨੇ ਏਜੰਸੀਆਂ ਨੇ ਹਿੱਟ ਕੀਤਾ ਉਸ ਨੂੰ, ਉਦੋਂ ਜਥੇਦਾਰ ਅਕਾਲ ਤਖਤ ਦੀ ਸਿਕਿਉਰਿਟੀ ਦੇ ਵੀ ਪਤਾ ਨਹੀਂ 8 ਜਵਾਨ ਸੀ ਤੇ 4 ਵਾਪਸ ਲਏ। ਬੜਾ ਗੁੱਸਾ ਇਹਨਾਂ ਨੇ ਕੀਤਾ ਕਿ ਜੀ ਲੋ ਅਸੀਂ ਇਹ ਨਹੀਂ, ਅਸੀਂ ਦੂਜੇ ਵੀ ਵਾਪਸ ਭੇਜ ਦਿੱਤੇ। ਉਦੋਂ बड़ा तिड़ के बयान दिता कि मैनू कोई लोड़ नहीं है सरकारी सिक्योरिटी की, सिख नौजवान जिहड़ी है वो मैनू सिक्योर करनगे। सेंट्रल गवर्नमेंट का स्टेटमेंट आई कि जी बहुत इंपॉर्टेंट जथेदार है, असी उन्होंने जी सिक्योरिटी देंगे। अकाल तख्त के जथेदार नूं दिल्ली तख्त वाले उही जी सिक्योरिटी वाला दे रहे हैं, पर उन्होंने कहा जी असी सिख CRPF वाले देंगे। ये अकाल दा तख्त है, थ्रोन ऑफ द इमॉर्टल, जिहड़ा कदे किसी देश और काल की इजाजत च नहीं है। हुण उस अकाल तख्त के जथेदार नूं दिल्ली तख्त सिक्योरिटी देगा। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्टां अनुसार अकाल तख्त साहब के एक्टिंग जथेदार ਗਿਆਨੀ हरप्रीत सिंह ਨੂੰ ਹੁਣ ਦਿੱਲੀ ਤੱਕ ਦੇ ਪਗੜੀਧਾਰੀ ਕਮਾਂਡੋ ਸੁਰੱਖਿਆ ਦੇਣਗੇ। ਕੀ ਬਾਦਲਾਂ ਨੇ ਇੱਕ ਵਾਰ ਫਿਰ ਅਕਾਲ ਤਖਤ ਸਾਹਿਬ ਨੂੰ ਦਿੱਲੀ ਤੱਕ ਦੇ ਜ਼ੇਰ ਤਾਂ ਨਹੀਂ ਕਰ ਦਿੱਤਾ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਇੱਕ ਸੈਗਮੈਂਟ ਕੀਤਾ ਸੀ ਜਿਹਦੇ 'ਚ ਅਸੀਂ ਜਥੇਦਾਰ ਅਕਾਲ ਤਖਤ ਐਕਟਿੰਗ ਜਿਹੜੇ ਬਾਦਲ ਨੇ ਜਾਂ ਉਹਨਾਂ ਦੀ ਬਣਾਈ ਸ਼੍ਰੋਮਣੀ ਕਮੇਟੀ ਨੇ ਜਿਨ੍ਹਾਂ ਨੂੰ ਮੁਕਰਰ ਕੀਤਾ ਹੋਇਆ ਐਕਟਿੰਗ ਦੇ ਲਈ, ਅਸਲ 'ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ। ਇੱਥੇ ਤਾਂ ਐਕਟਿੰਗ ਹੀ ਕਰਨ ਲਿਆਉਂਦੇ ਨੇ ਅਕਾਲ ਤਖਤ 'ਤੇ, ਔਰ ਅਸੀਂ ਉਹਨਾਂ ਦਾ ਜਿਹੜਾ ਘੱਲੂਘਾਰਾ ਮੌਕੇ 'ਤੇ ਦਿੱਤਾ ਮੈਸੇਜ ਸੀ ਉਹਨੂੰ ਟਰੂ ਸੈਂਸ ਦੇ ਵਿੱਚ ਡੀਕੋਡ ਕੀਤਾ ਸੀ, ਕਿਉਂਕਿ ਉਹਨੂੰ ਇੰਡੀਅਨ ਮੀਡੀਆ ਨੇ ਔਰ ਈਵਨ BBC ਔਰ ਦੂਸਰਿਆਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਉਹਨਾਂ ਨੇ ਮੈਸੇਜ 'ਚ ਕਿਹਾ ਕਿ ਜੀ ਸ਼ੂਟਿੰਗ ਰੇਂਜ ਅਸੀਂ ਬਣਾਵਾਂਗੇ, ਅਸੀਂ ਓਪਨਲੀ ਹਥਿਆਰਾਂ ਦੀ ਟ੍ਰੇਨਿੰਗ ਦਿਆਂਗੇ, ਲੁਕ ਛਿਪ ਕੇ ਨਹੀਂ ਦਿਆਂਗੇ, ਅਤੇ ਇਵੇਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਉਹ ਬਹੁਤ ਵੱਡੀ ਜਿਹੜੀ ਹੈ ਉਹ ਪਿੰਡਾਂ ਵਾਲਿਆਂ ਤੋਂ ਬਾਅਦ ਇਸ ਕਿਸਮ ਦੀ ਕੋਈ ਮੁਹਿੰਮ ਹਥਿਆਰਬੰਦ ਹੱਕਾਂ ਦੇ ਲਈ ਕੋਈ ਜਾ ਰਹੇ ਨੇ ਲੈਣ। ਉਸ ਤੋਂ ਪਹਿਲਾਂ ਵੀ ਉਹਨਾਂ ਦੇ ਉਸ ਬਿਆਨ ਨੂੰ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਜੀ ਰਵਾਇਤੀ ਹਥਿਆਰਾਂ ਦੇ ਨਾਲ ਨਾਲ ਜਿਹੜੇ ਨੇ ਮੌਜੂਦਾ ਹਥਿਆਰਾਂ ਦੇ ਵੀ ਲਾਇਸੈਂਸਡ ਵੈਪਨ ਲਏ ਜਾਣ, ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਵੀ ਇਹ ਸ਼ਬਦਾਂ ਦਾ ਭਰਮਜਾਲ ਹੈ, ਇਹਨਾਂ ਨੂੰ ਦੇਖੋ, ਇਹਨਾਂ ਦਾ ਜਿਹੜਾ ਜੁਜ਼ ਹੈ, ਬੇਸਿਕ ਗ੍ਰੇਨ ਹੈ, ਉਹ ਇਮਾਨਦਾਰ ਨਹੀਂ ਹੈ। ਦਲੇਰੀ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ, ਦਲੇਰੀ ਨਾ ਵੀ ਹੋਏ ਜੇ ਇਮਾਨਦਾਰੀ ਹੋਏ, ਇਮਾਨਦਾਰੀ 'ਚੋਂ ਹੀ ਸਭ ਕੁਛ ਨਿਕਲਦਾ। ਤੇ ਸਾਨੂੰ ਸੀ ਕਿ ਵੀ ਇਹ ਇਮਾਨਦਾਰ ਪਹੁੰਚ ਨਹੀਂ ਹੈ, ਇਹ ਆਪਣੇ ਆਕਾਵਾਂ ਨੂੰ ਰੀਹੈਬਲੀਟੇਟ ਕਰਨਾ ਹੈ। ਔਰ ਉਸ ਸਾਰੀ ਖੇਡ ਦੇ ਵਿੱਚ ਇਹ ਖੇਡ ਅਜੇ ਵੀ ਇਹਨਾਂ ਦੀ ਜਿਹੜੀ BJP ਦੇ ਨਾਲ ਹੀ ਹੈ, ਉਹ ਵੀ ਦੇਖ ਰਹੇ ਨੇ ਨਾ, ਉਹਨਾਂ ਨੇ ਇਹਨਾਂ ਤੋਂ ਤੋੜ ਵਿਛੋੜ ਕੀਤਾ ਕਿਸੇ ਹੱਦ ਤੱਕ। ਜਿਹੜਾ ਹੈ ਉਹ ਇਹਨਾਂ ਨੂੰ ਇਸ ਸਾਰੇ 'ਚੋਂ ਆਪਣੀ ਤਿੱਖੀ ਸੁਰ ਕਰਕੇ ਜਾਂ ਇਸ ਕਿਸਮ ਦੀ ਲਿਬਰਟੀ ਥੋੜ੍ਹੀ ਬਹੁਤ ਦੇ ਕੇ, ਜਿਵੇਂ ਇਸ ਵਾਰ ਇਕੱਠ ਹੋ ਲੈਣ ਦਿੱਤਾ 6 ਜੂਨ ਦਾ, ਕੋਈ ਟਾਸਕ ਫੋਰਸ ਦੇ ਗੁੰਡਿਆਂ ਤੋਂ ਖਾਲਿਸਤਾਨ ਜ਼ਿੰਦਾਬਾਦ ਕਹਿਣ ਵਾਲੇ ਨੌਜਵਾਨਾਂ ਨੂੰ ਕਟਵਾਇਆ ਨਹੀਂ ਜਿਵੇਂ ਹਰ ਸਾਲ ਇਹ ਕਰਦੇ ਰਹੇ ਨੇ। ਸੋ ਇਹ ਸਿਰਫ ਆਪਣਾ ਭਾਰ ਹੀ ਬਣਾ ਰਹੇ ਨੇ। ਫਿਰ ਇਸ ਪੀਰੀਅਡ ਦੇ ਵਿੱਚ ਹੀ ਇਹ ਆਇਆ ਕਿ ਜਦੋਂ ਐਨ ਘੱਲੂਘਾਰਾ ਹਫ਼ਤੇ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੇ 400 ਕਿ ਕਿੰਨਿਆਂ ਦੀ ਸਿਕਿਉਰਿਟੀ ਵਾਪਸ ਲਈ, ਜਿਹਦੀ ਬਦੌਲਤ ਸਿੱਧੂ ਮੂਸੇਵਾਲਾ ਜਿਹੜਾ ਉਹ ਇਹਨਾਂ ਨੇ ਏਜੰਸੀਆਂ ਨੇ ਹਿੱਟ ਕੀਤਾ ਉਸ ਨੂੰ, ਉਦੋਂ ਜਥੇਦਾਰ ਅਕਾਲ ਤਖਤ ਦੀ ਸਿਕਿਉਰਿਟੀ ਦੇ ਵੀ ਪਤਾ ਨਹੀਂ 8 ਜਵਾਨ ਸੀ ਤੇ 4 ਵਾਪਸ ਲਏ। ਬੜਾ ਗੁੱਸਾ ਇਹਨਾਂ ਨੇ ਕੀਤਾ ਕਿ ਜੀ ਲੋ ਅਸੀਂ ਇਹ ਨਹੀਂ, ਅਸੀਂ ਦੂਜੇ ਵੀ ਵਾਪਸ ਭੇਜ ਦਿੱਤੇ। ਔਰ ਉਦੋਂ ਬੜਾ ਤਿੜ ਕੇ ਬਿਆਨ ਦਿੱਤਾ ਕਿ ਮੈਨੂੰ ਕੋਈ ਲੋੜ ਨਹੀਂ ਹੈ ਸਰਕਾਰੀ ਸਿਕਿਉਰਿਟੀ ਦੀ, ਸਿੱਖ ਨੌਜਵਾਨ ਜਿਹੜੀ ਹੈ ਉਹ ਮੈਨੂੰ ਸਿਕਿਉਰ ਕਰਨਗੇ। ਉਦੋਂ ਵੀ ਕਈ ਸਾਡੇ ਜਿਹੜੇ ਇੱਕ ਅੱਧੇ ਬਿਆਨ ਤੋਂ ਹੀ ਖੁਸ਼ ਹੋ ਜਾਂਦੇ ਨੇ। ਦੇਖੋ ਜੀ ਹੁਣ ਨਿਕਲ ਆਇਆ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਇੱਕ, ਉਦੋਂ ਵੀ ਮੈਂ ਕਿਹਾ ਸੀ ਕਿ ਵੀ ਇਹ ਡਰਾਮੇਬਾਜ਼ੀ ਦੀ ਲਾਈਨ ਹੈਗੀ ਹੈ। ਉਹ ਜਿਹੜੇ ਤਰਨਤਾਰਨ ਕੋੜੇ, ਉਹ ਅੰਮ੍ਰਿਤਸਰ ਵੀ ਕੋੜੇ, ਇਹਨਾਂ 'ਚੋਂ ਤੁਸੀਂ ਭਾਲਦੇ ਹੋ ਕਿ ਵੀ ਇਹ ਜਿਹੜੇ ਨੇ ਇਹਨਾਂ ਦਾ ਕਿਰਦਾਰ ਜਿਹੜਾ ਉਹ ਨਹੀਂ ਹੈ, ਜੋ ਇਹਨਾਂ ਦੇ ਲਫ਼ਜ਼ ਔਰ ਕਿਰਦਾਰ ਦਾ ਮੇਲ ਨਹੀਂ ਹੈ, ਜਿਹਨੂੰ ਜਿਹੜੀ ਅਸਲੀ ਕੌਮ ਦੇ ਲਈ ਜੇ ਕੁਛ ਕਰਨਾ ਹੈ ਔਰ ਜੋ ਤੁਹਾਡੇ ਅੰਦਰ ਹੈ। ਉਹ ਬਾਬਾ ਫਰੀਦ ਜਦੋਂ ਉਹਨਾਂ ਦੀ ਬਾਣੀ ਅਸੀਂ ਇਹ ਪੜ੍ਹਦੇ ਹਾਂ
कि दिलों मुहब्बत जिन सही सच्चिया जिन मन होर मुख होर से कांडे कच्चे। सच्चे ते कच्चे ਨੂੰ ਡਿਫਾਈਨ ਕੀਤਾ ਹੋਇਆ ਕਿ ਭਾਈ ਜਿਹਦੇ ਮਨ 'ਚ ਕੁਝ ਹੋਰ ਹੈ, ਮੂੰਹ ਤੇ ਕੁਝ ਹੋਰ ਹੈ, ਤੁਸੀਂ ਤਨਖਾਹਾਂ ਬਚਾ ਰਹੇ ਹੋ, ਤਰਲੇ ਤੁਸੀਂ ਕਰ ਰਹੇ ਹੋ ਕਿ ਭਾਈ ਤੁਹਾਨੂੰ ਐਕਟਿੰਗ ਤੋਂ ਹੁਣ ਪੱਕੀ ਐਕਟਿੰਗ ਤੇ ਲਾ ਦਿਓ, ਉਹ ਵੀ ਅਜੇ ਕਰਨ ਨੂੰ ਤਿਆਰ ਨਹੀਂ। ਅਜੇ ਕਹਿੰਦੇ ਨਹੀਂ, ਤੁਹਾਨੂੰ ਪਹਿਲਾਂ ਘਸਾ ਕੇ ਦੇਖਦੇ ਆ ਵੀ ਕਿਤੇ ਤਰ੍ਹਾਂ 'ਚ ਕੋਈ ਜ਼ਮੀਰ ਦਾ ਜੁਜ਼ ਰਹਿ ਨਾ ਜਾਏ। ਹੁਣ ਔਰ ਅਜੇ ਜਦੋਂ ਕੱਲ੍ਹ ਵੀ ਮੈਂ ਗੱਲ ਕੀਤੀ, ਇੱਕ ਸਾਡੇ ਵੀਰ ਦੀ ਮੈਨੂੰ ਕਾਲ ਆਈ, ਕਹਿੰਦੇ ਡਾਕਟਰ ਸਾਹਿਬ ਤੁਸੀਂ ਇੱਕਦਮ ਹੀ ਇਹ ਥੱਲੇ ਸੁੱਟਤਾ ਹੈ, ਇਹਨੂੰ ਕੋਈ ਨਹੀਂ ਹੋ ਸਕਦਾ ਬੰਦਾ ਬਦਲ ਜਾਏ। ਉਹ ਮੈਂ ਕਿਹਾ ਜਿਹੜਾ ਬਦਲਦਾ ਨਾ ਉਹ ਫਿਰ ਬਦਲ ਜਾਏਗਾ। ਉਹਨੂੰ ਉਹ ਜਿਹੜੇ ਇਹਨੂੰ ਬਦਲਣ ਦੀ ਆਦਤ ਪਏ ਉਹ ਥਿਰ ਨਹੀਂ ਰਹਿੰਦਾ ਹੁੰਦਾ, ਬੰਦਾ ਇੱਕ ਵਾਰ ਹੀ ਬਦਲਦਾ ਹੁੰਦਾ। ਹਾਂ ਤੁਸੀਂ ਕਿਸੇ ਗਲਤ ਥਾਂ ਤੇ ਆ ਗਏ, ਤੁਹਾਨੂੰ ਲੱਗਾ ਹੈ ਤੁਸੀਂ ਨਿਕਲ ਜਾਂਦੇ ਹੋ। ਮੈਂ ਕਿਹਾ ਇਹ ਐਕਟਿੰਗ ਜਿਹੀ ਕੰਮ ਹੀ ਹੈ। ਤੇ ਅੱਜ ਜਦੋਂ ਇਹ ਖਬਰ ਆਈ ਤੇ ਉਹਨਾਂ ਦੀ ਮੈਨੂੰ ਫਿਰ ਕਾਹਲ ਆਈ, ਉਹਨਾਂ ਨੇ ਮਾਫੀ ਮੰਗੀ, ਕਹਿੰਦਾ ਜੀ ਮੈਂ ਸੱਚਮੁੱਚ ਹੀ ਜਜ਼ਬਾਤੀ ਹੋ ਗਿਆ ਸੀ। ਇਹ ਦੂਜਾ ਹੁਣ ਅੱਜ ਖਬਰ ਕੀ ਹੈ, ਅਕਾਲ ਤਖਤ ਚੀਫ ਗੈਟਸ ਸਿੱਖ CRPF ਪਰਸਨਲ। ਸੈਂਟਰ ਗਵਰਨਮੈਂਟ ਨੇ ਜੀ ਸਿਕਿਉਰਿਟੀ ਦਿੱਤੀ। ਅੱਛਾ, ਜਦੋਂ ਇਹਨੇ ਭਗਵੰਤ ਮਾਨ ਨੇ ਵਾਪਸ ਲੈ ਲਈ, ਰੌਲਾ ਪਿਆ ਕਿ ਜੀ ਇਹ ਹੋਇਆ, ਤੇ ਫਿਰ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਉਹ ਰੀਸਟੋਰ ਕਰ ਦਿੰਦੇ ਹਾਂ ਜਿਹੜੇ 4 ਜਵਾਨ। ਫਿਰ ਜਥੇਦਾਰ ਨੇ ਕਿਹਾ ਜੀ ਨਹੀਂ ਹੁਣ ਅਸੀਂ ਨਹੀਂ ਲੈਣੀ ਹੈ। ਫਿਰ ਸੈਂਟਰ ਗਵਰਨਮੈਂਟ ਦਾ ਸਟੇਟਮੈਂਟ ਆਈ ਕਿ ਜੀ ਬਹੁਤ ਇੰਪੋਰਟੈਂਟ ਜਥੇਦਾਰ ਹੈ, ਅਸੀਂ ਉਹਨੂੰ ਜੀ ਸਿਕਿਉਰਿਟੀ ਦਿਆਂਗੇ, ਜਿਹਨੂੰ Z ਕਿਹਾ ਜਾਂਦਾ ਉੱਥੇ। ਉਹਦੇ 'ਚ 20 ਤੋਂ ਜ਼ਿਆਦਾ ਪਰਸਨਲ ਹੁੰਦੇ ਨੇ। ਔਰ ਉਦੋਂ ਵੀ ਜਥੇਦਾਰ ਨੇ ਨਾ ਕਰ ਦਿੱਤੀ ਕਿ ਮੈਨੂੰ ਕੋਈ ਜੀ ਸਿਕਿਉਰਿਟੀ ਦੀ ਲੋੜ ਨਹੀਂ ਹੈ ਜਾਂ ਦੂਜੇ। ਹੁਣ ਐਸਾ ਕੀ ਹੋਇਆ, ਇਹ ਸਾਰੇ ਉਹ ਲੰਘ ਗਿਆ ਹੁਣ 6 ਜੂਨ ਦਾ। ਉਹ ਸਾਰਾ ਜਿਹੜਾ ਉਹਦਾ ਰਸਮੇ ਤਿਆਰ ਹੋ ਰਿਹਾ ਸੀ ਕਿ ਵੀ ਸਿੱਖਾਂ ਨੂੰ ਲੱਗੇ, ਔਰ ਇਸ ਲਈ ਕੋਈ ਇਸ ਵਾਰੀ ਇਸ ਕਿਸਮ ਦਾ ਨਹੀਂ ਹੋਇਆ, ਕਿਸੇ ਅਕਾਲੀ ਦੀ ਧੂਕ ਸੀਟ ਨਹੀਂ ਹੋਈ। ਲੇਕਿਨ ਅਸਲੀ ਤਾਂ ਜੇ ਤੁਸੀਂ ਹੁਣ ਉਹ ਜਿਹਨੂੰ ਕਹਿੰਦੇ ਨੇ ਕਿ ਭਾਈ ਇਨ ਦਾ ਐਂਡ ਜਿਹੜਾ ਕੀ ਕਹਿੰਦਾ ਹੁੰਦਾ ਸੀ, ਪਾਜ ਮਲਮਾ ਲੈ ਜਾਏਗਾ। ਹੁਣ ਉੱਤੇ ਤੁਸੀਂ ਇੱਕ ਮਲਮਾ ਬੰਨਿਆ ਹੋਇਆ ਹੈ, ਅਲਟੀਮੇਟਲੀ ਮਲਮਾ ਉਹ ਕੀ ਉਹਦੇ ਲਈ ਕੋਈ ਹੋਰ ਲਫ਼ਜ਼ ਵੀ ਹੁੰਦਾ, ਘੋਗੜ ਕੇ ਕਹਿੰਦੇ ਨੇ ਕਿ ਵੀ ਉਹ ਤੁਹਾਡਾ ਜਿਹੜਾ ਉਹ ਲੱਥ ਜਾਣਾ ਹੁੰਦਾ ਅਲਟੀਮੇਟਲੀ, ਅਸਲੀ ਗੋਡੇ ਨੇ ਬਾਹਰ ਆ ਜਾਣਾ। ਕੀ ਸੋ ਜਿਹੜਾ ਉੱਤੇ ਮਲਮਾ ਜਿਹਾ ਬੰਨਿਆ ਹੋਇਆ ਸੀ ਉਹ ਲੱਥ ਗਿਆ। ਔਰ ਹੁਣ ਇਹ ਹੈ ਕਿ ਅਕਾਲ ਤਖਤ ਦਾ ਜਥੇਦਾਰ ਨੂੰ ਦਿੱਲੀ ਤਖਤ ਵਾਲੇ ਉਹੀ ਜੀ ਸਿਕਿਉਰਿਟੀ ਵਾਲਾ ਦੇ ਰਹੇ ਨੇ, ਪਰ ਉਹਨਾਂ ਨੇ ਕਿਹਾ ਜੀ ਅਸੀਂ ਸਿੱਖ CRPF ਵਾਲੇ ਦਿਆਂਗੇ। ਹੁਣ ਇਹ ਕਹਿ ਦੇਖੋ ਜੀ, ਹੁਣ ਉਹਦਾ ਆਰਗੂਮੈਂਟ ਵੀ ਇਹ ਵਰਤਿਆ ਕਿਉਂਕਿ ਜਿਹੜੇ ਸਿੱਖ ਜਵਾਨ ਨੇ ਉਹ ਸਿੱਖੀ ਪਰੰਪਰਾ ਨੂੰ ਸਮਝਦੇ ਨੇ, ਤੇ ਇਸ ਲਈ ਹੁਣ ਇਹ ਸਾਰੇ 'ਚ ਹੈ ਕਿ ਅਕਾਲ ਤਖਤ ਆਫੀਸ਼ੀਏਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ who had refused government security has now given his consent to have the center sponsored security cover but with a condition। ਇਹੀ ਕੰਡੀਸ਼ਨ ਕਿ ਉਹਨੇ ਕਿਹਾ ਜੀ ਮੰਨ ਗਿਆ ਹੁਣ ਜਥੇਦਾਰ ਕਿ ਸੈਂਟਰ ਦੀ ਸਿਕਿਉਰਿਟੀ ਜਿਹੜੀ ਹੈ ਉਹ ਹੋਏਗੀ, ਔਰ ਇਹ ਜਿਹੜਾ ਰਿਲੀਜੀਅਸ ਸਿੱਖ ਹੋਣਗੇ ਉਹਨਾਂ ਦੇ ਵਿੱਚ। ਔਰ ਹੀ ਜਿਹੜਾ ਜਥੇਦਾਰ ਵਿਲ ਕੰਟੀਨਿਊ, ਦਾ ਸੈਂਟਰ ਹੈ ਡਿਸਾਈਡਡ ਟੂ ਗਿਵ ਦਿਸ। ਹੁਣ ਇਸ ਸਾਰੇ 'ਚੋਂ ਜਿਹੜੀ ਖਬਰ ਤਾਂ ਇੰਨੀ ਕੀ ਹੈ, ਇਸ ਸਾਰੇ ਦੇ ਨਾਲ ਹੋਰ ਤਾਂ ਨਹੀਂ। ਜੋ ਉਹਨਾਂ ਨੇ ਕਿਹਾ ਜੀ ਇਟ ਇਜ਼ ਲਰਨਡ ਦੈਟ ਵਾਂਸ ਦਾ ਫੁੱਲ ਬ੍ਰਿਗੇਡ ਵਿਲ ਜੁਆਇਨ ਜਥੇਦਾਰ ਸਿਕਿਉਰਿਟੀ ਕਵਰ, some will be deputed at his residence and office in Talwandi Sabo, some outside Akal Takht Secretariat in Amritsar, and rest will escort him during his program outside in a separate vehicle। ਉਹ ਸਾਰੇ ਹੀ 20 ਦੇ 20 ਜਿਹੜੇ ਨੇ ਉਹ ਇੰਟੈਲੀਜੈਂਸ ਆਪਰੇਟਿਵ ਕਿ ਭਾਈ ਕੋਈ ਖਬਰ ਕੌਣ ਮਿਲਣ ਆਇਆ, ਇਹਦਾ ਤਾਂ ਕੁਝ ਨਹੀਂ ਵਿਗੜਨਾ, ਇਹ ਤਾਂ ਇਹਨਾਂ ਦੇ ਆਪਣੇ ਹੀ ਕਰਿੰਦੇ ਨੇ। ਲੇਕਿਨ ਜਿਹੜਾ ਵੀ ਮਿਲੇਗਾ ਉਹ ਜਥੇਦਾਰ ਨੂੰ ਸਲਾਹ ਉੱਥੇ ਵੀ ਬੈਠੇ ਨੇ, ਉਹਨਾਂ ਦੇ ਬਿਲਕੁਲ ਉਹਦੇ ਘਰ ਵੀ ਬੈਠੇ ਨੇ, ਸੈਕਟਰੀਏਟ 'ਚ ਵੀ ਬੈਠੇ ਨੇ, ਐਸਕॉर्ट ਵੇਲੇ ਵੀ ਬੈਠੇ ਨੇ। ਸੋ ਹੁਣ ਇਹ ਹੈ, ਮੈਂ ਤਾਂ ਇਸੇ ਲਈ ਇਸ ਨੂੰ ਸਮਝਦਾ ਕਿ ਅਕਾਲ ਤਖਤ ਜਿਹੜਾ ਦਿੱਲੀ ਤਖਤ ਤੋਂ 2 ਫੁੱਟ ਉੱਚਾ ਬਣਾਇਆ ਗਿਆ, ਜਿਸ ਅਕਾਲ ਤਖਤ ਨੇ ਜੂਨ 84 'ਚ ਚੈਲੰਜ ਕੀਤਾ ਦਿੱਲੀ ਦੀ ਹਕੂਮਤ ਨੂੰ, ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਦਰਜਨਾ ਸਿੰਘ ਸਿੰਘਣੀਆਂ ਅਕਾਲ ਤਖਤ ਦੀ ਅਜ਼ਮਤ ਲਈ ਕਿ ਅਸੀਂ ਦਿੱਲੀ ਤਖਤ ਅੱਗੇ ਨਹੀਂ ਝੁਕਣ ਵਾਲੇ। ਇਹ ਅਕਾਲ ਦਾ ਤਖਤ ਹੈ, ਥਰੋਨ ਆਫ ਦਾ ਇਮੋਰਟਲ, ਜਿਹੜਾ ਕਦੇ ਕਿਸੇ ਦੇਸ਼ ਔਰ ਕਾਲ ਦੀ ਜ਼ਾਤ 'ਚ ਨਹੀਂ ਹੈ। ਹੁਣ ਉਸ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਲੀ ਤਖਤ ਸਿਕਿਉਰਿਟੀ ਦੇਗਾ, ਉਹ ਸਿਕਿਉਰ ਕਰੇਗਾ। ਔਰ ਹੁਣ ਇਹਦਾ ਬਿਆਨ ਕਿੱਥੇ ਗਿਆ ਕਿ ਵੀ ਜੀ ਮੈਂ ਪੰਜਾਬ ਦੇ ਮੈਨੂੰ ਸਿੱਖ ਨੌਜਵਾਨ ਸਿਕਿਉਰ ਕਰਨਗੇ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜੇ ਇਹਨਾਂ ਦੇ ਭਰਮ ਜੇ ਇਹਨਾਂ ਫੈਲਾਉਂਦੇ ਨੇ ਜਾਂ ਦੂਜੇ ਇਹਨਾਂ ਤੋਂ ਖਬਰਦਾਰ, ਇਹ ਵਕਤ ਜ਼ਾਇਆ ਹੁੰਦਾ। ਜੇ ਸਾਨੂੰ ਵੀ ਉੱਪਰੋਂ ਥੱਲੇ ਇਹ ਸੈਗਮੈਂਟ ਇਸ ਦੇ ਉੱਤੇ ਕਰਨਾ, ਇਹ ਵਕਤ ਦਾ ਜ਼ਾਇਆ ਹੈ, ਪਰ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਵੀ
ਜਦੋਂ ਤੱਕ ਪਾਜ ਮਲਮਾ ਆਪਣੇ ਆਪ ਲੱਥਦਾ ਹੈ, ਉਸ ਤੋਂ ਪਹਿਲਾਂ ਜੇ ਖਿੱਚ ਕੇ ਲਾ ਦਿਓ ਤੇ ਐਟਲੀਸਟ ਇਹ ਪਤਾ ਲੱਗ ਜਾਏ ਕਿ ਭਾਈ ਦੁੱਧ ਕਿੱਥੇ ਹੈ ਤੇ ਪਾਣੀ ਕਿੱਥੇ ਹੈ। ਐਵੇਂ ਇਹਨਾਂ ਸਪਰੇਟੇ ਜਿਹਾਂ ਨੂੰ ਜਿਹੜਾ ਉਹ ਹੋਲ ਮਿਲਕ ਨਾ ਸਮਝੋ ਕਿ ਵੀ ਇਹਦੇ ਚੋਂ ਤੁਸੀਂ ਪਨੀਰ ਕੱਢਣਾ ਹੈ, ਇਹਦੇ ਚੋਂ ਕੁਛ ਨਹੀਂ, ਇਹਨਾਂ ਦੀ ਚੱਜ ਦੀ ਲੱਸੀ ਵੀ ਨਹੀਂ ਬਣਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।